कबड्डी कहते बड़ी सोहनी हुंदी सीगी लैंबर दी ते बड़ा ग्राउंडां दे विच गए हो अज मोड़ नहीं आउंदा उस ग्राउंड दा बई यार ये गल्लां सोच के ना रोन निकलदा है 28 किलो तो लैके 75 तक ओपन तक खेडना 8 साल का सफर है ना बहुत औखा हुंदा गा। आ गोडे का ऑपरेशन हो गया 60 वजी पक्खों कैंचियां खेडदे तो मुड़ के किसी ने किने पुछना केरा गोडे का ऑपरेशन करवाता चला बाई ने भलवान ने देते कुछ पैसे कुछ किमें इकट्ठे जे करके वो गोडा फिर दोबारे जो MRI कराई तो वो दसन लग भी ऑपरेशन कराना पैना गा। दूजे गोडे का भी ऑपरेशन कराया तो घट्टो घट्ट 2 साल मंजे ते 2.5 साल पिया रहा है ना। जो तीजी वारी उठा तो वो दूजा भी जोड़ा भार आने लग गया दूजे गोडे से भी वो दूजा भी नाल दी नाल टुट गया वो भी MRI कराई भी वो लिगामेंट सारे टुट गए। कित्थों शुरुआत हुंदी आ असल दे विच शुरुआत हुंदी आ हरेक चीज़ दी कित्थों हुंदी आ तुहाडी मतलब उदों दर्द बड़ा ज़्यादा हुंदा सीगा लोहे दे नहीं हुंदे टैंके जिहड़े वो पत्तियां जिहां लाईयां हुंदियां वो 62 63 लाईयां होईयां सीगीयां ते 5 ਸਕਰੂ लाए हुए सीगे वो जो दोबारे मैं उठा वो टुट गया ना वो ऑपरेशन कराउण नूं इन्नी हिम्मत है नहीं बई तैनूं भी पता है ना जमीन वाले जिहड़ा खेडदा गा गरीब परिवार चों ही खेडदा कोई तगड़े चों तां खेडदा नहीं हैगा। इन्नी दूर जाके इन्नी मेहनत करी इन्ने कोई पैसे भी नहीं सीगे मुड़ के बस यही कोई ना कोई मित्र ही आए जे मिले बस आ रास्ते चढ़ के बस पता नहीं लगदा है ना पिछों बंदे केड़ा जो बंदे का दिमाग भावे ना भी हाँ यार आप खत्म ही हो गए कुछ है नहीं कोई देख जेडे बंदे नाल खेडदा सी कदे फोन नहीं लाउणा जेडे बंदिਆਂ ਨੂੰ बुलाਉਂਦਾ ਸੀ पिंड 'ਚ ਉਹਨਾਂ ने नंबर ਚੱਕਣਾ बंद करता कदे ਇਹੋ ਜਿਹਾ टाइम आउंदा सीगा मेरे सिरहाने तड़के पए दे 15 मिस कॉलां आ जांदियां सीगीਆਂ अगले गड्डी लैके मेरे बारगे भी आउंदे सी भी बई अज साडे नाल खेड पर अज किसी का भी फोन नहीं आया कोई बंदा तो मैनूं ऐ कहे भी हाँ भाई तू उठ हाँ तेरी मदद करदा मैं तेरा गोडा सही कराउणा जां ऑपरेशन कराउणा। ਜਦੋਂ ਢਿਲਵਾਂ ਦੇ ਵਿੱਚ ਕਮੇਟੀ ਬਣਦੀ ਆ ਤੇਰਾ ਨਾਂ ਸਾਹਮਣੇ ਆਉਂਦਾ ਕਹਿੰਦੇ ਕਿ ਲੈਂਬਰ ਚਿੱਟਾ ਵੇਚਦਾ ਇਹ ਹੈ ਕੁਛ ਸੀਗਾ ਜੇ ਮੈਂ ਚਿੱਟਾ ਵੇਚਦਾ ਹੋਵਾਂ ਨਾ ਮੈਂ ਤੈਨੂੰ ਘਰੇ ਲੈ ਕੇ ਚੱਲਦਾ ਘਰੇ ਮੇਰੇ ਦੇਖੀ ਬਾਲਿਆਂ ਵਾਲੀਆਂ ਛੱਤਾਂ ਨੇ ਵਿੱਚੋਂ ਪਾੜ ਪਏ ਪਿਆ ਨਹੀਂ ਚੱਲ ਐਡੀ ਕੀ ਗੱਲ ਆ ਜੇ ਮੈਂ ਚਿੱਟਾ ਵੇਚਦਾ ਹੁੰਦਾ 20-30 ਹਜ਼ਾਰ ਰੁਪਇਆ ਲਾ ਕੇ ਮੈਂ ਕਮਰੇ ਦੀ ਛੱਤ ਨਾ ਬਦਲ ਲੈਂਦਾ। ਕਿੰਨੇ ਕੁ ਰੁਪਈਆਂ ਦਾ ਪੀ ਗਿਆ ਹੁਣ ਤੱਕ ਦਾ ਆਈਡੀਆ ਕਿੰਨਾ ਕੁ ਹੋਊਗਾ ਵੀ ਇੰਨੇ ਕੁ ਰੁਪਈਏ ਮੈਂ ਖਰਾਬ ਕਰਤੇ ਆ ਇਸ ਯਾਰ ਵੀਰੇ ਘੱਟੋ ਘੱਟ ਕਰਤਾ ਉਹ 6-7 ਲੱਖ ਰੁਪਇਆ ਖਰਾਬ ਆ। ਮਾਂ ਦੇ ਨਾਲ ਜਦੋਂ ਗੱਲ ਕਰਦੇ ਹੋ ਰੋਣੇ ਧੋਣੇ ਹੁੰਦੇ ਹੋਣੇ ਬੈਠ ਕੇ ਬਹੁਤ ਜ਼ਿਆਦਾ ਬਈ ਮਾਂ ਤਾਂ ਬਹੁਤ ਜ਼ਿਆਦਾ ਦੁਖੀ ਹੈ ਯਾਰ ਭਾਈ ਮਰਨ ਦੇ ਕਾਰਨ ਪਿੱਛੇ ਕੁਝ ਵੀ ਨਹੀਂ ਰਿਹਾ ਯਾਰ ਬਸ ਜ਼ਿੰਦਗੀ ਤਬਾਹ ਹੋ ਗਈ ਯਾਰ। ਅਫਸੋਸ ਹੁੰਦਾ ਵੀ ਅਸੀਂ ਇੰਨੀ ਸੋਹਣੀ ਕਬੱਡੀ ਸੀਗੀ ਤੇ ਵੀਰੇ ਵੀ ਬੰਦਾ ਨਾ ਪਹਿਲਾਂ ਮੈਂ ਗਰਾਊਂਡ 'ਚ ਜਾਣ ਲੱਗਾ ਜੀ ਦੁਬਾਰੇ ਗੋਡਾ ਠੀਕ ਕਰਾ ਕੇ ਨਾ ਸਾਲਾ ਮਨ ਇੰਨਾ ਦੁਖੀ ਹੁੰਦਾ ਹਨਾ ਵੀ ਯਾਰ ਇੱਕ ਟਾਈਮ ਇਹ ਜੇ ਬੰਦੇ ਵੀ ਨਾ ਅੱਜ ਬਾਹਰ ਗਏ ਆ ਜਿਹੜੇ ਨਾ ਇਹਦੇ ਦੀ ਆਹ ਵਾਲੀ ਚੀਜ਼ ਕੈਨੇਡਾ UK ਹੈ ਨਾ ਅਮਰੀਕਾ ਕੋਈ ਵੀ ਬੰਦਾ ਖੇਡਣ ਗਿਆ ਨਾ ਵਿੱਚ ਬੰਦੇ ਗਏ ਆ ਉਹ ਬੰਦੇ ਨਾ ਮੇਰੇ ਨਾਲ ਨੀਕਰਾਂ ਫੜਦੇ ਹੁੰਦੇ ਕੌਡੀ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ ਦੇਖ ਤੂੰ ਜਦੋਂ ਕੌਡੀ ਖੇਡਦਾ ਨਾ ਜੇ ਕੋਈ ਕੰਮ ਵੀ ਕਰਦੇ ਆ ਕਿਤੇ ਲੱਗੇ ਹੋਏ ਆ ਪਤਾ ਅਗਲਾ ਕੀ ਗੱਲ ਕਹਿੰਦਾ ਮੂਹਰੋਂ ਉਹ ਯਾਰ ਤੂੰ ਕੰਮ ਕਰਨ ਲੱਗ ਗਿਆ ਯਾਰ। ਇਹ ਜਿਹਾ ਵੀ ਟਾਈਮ ਸੀਗਾ ਜਦੋਂ 2-2 ਕਿਲੋ ਨਾ ਆਟਾ ਮੁੱਲ ਲੈ ਕੇ ਆਉਂਦਾ ਸੀ ਮੈਂ ਦੁਕਾਨਾਂ ਤੋਂ। ਦੁਬਾਰਾ ਗਰਾਊਂਡਾਂ 'ਚ ਜਾਣਾ ਚਾਹੁੰਦਾ ਉਹ ਗਰਾਊਂਡਾਂ ਦੇ ਵਿੱਚ ਦੁਬਾਰਾ ਜਾਣਾ ਗੋਡੇ ਤੇ ਇੰਨੀ ਕਮਾਈ ਹੈ ਨਹੀਂ ਯਾਰ ਦੇਖ 400 ਰੁਪਿਆ 300 ਬਣਦਾ 12000 ਰੁਪਿਆ 10 ਮਸਾਂ ਬਣਦਾ ਨਾ ਖਰਚੇ ਵਾਲੇ ਆ ਸਾਰਾ ਕੁਝ ਕਰਨਾ ਹੈ ਨਾ ਮਾਤਾ ਵੀ ਚਲਾਉਣੀ ਆ ਘਰ ਵੀ ਚਲਾਉਣਾ ਮਾਤਾ ਨੂੰ ਵੀ ਦੇਣਾਗਾ ਭੈਣਾਂ ਨੂੰ ਵੀ ਜਾਣਾ ਆਉਣਾ ਕਿਤੇ ਹੋਰ ਆਪਦੀ ਵੀ ਕਮਾਈ ਆ ਮਾਤਾ ਦੀ ਦਵਾਈ ਵੀ ਆ 2500 ਦੀ ਮਹੀਨੇ ਦੀ ਉਹਦੇ ਜੋ ਦੇਖ ਤੂੰ ਕੌਡੀ ਖੇਡੂ ਜਾਂ ਘਰ ਚਲਾਉਂ ਜਾਂ ਗੋਡਿਆਂ ਦਾ ਆਪਰੇਸ਼ਨ ਕਰਾਉਂ ਕੋਈ ਹੱਲ ਨਹੀਂ ਯਾਰ ਜ਼ਿੰਦਗੀ ਦਾ ਆਪਾਂ ਮੌਤ ਆ ਮੌਤ ਤੋਂ ਬਿਨਾਂ ਤਾਂ ਹੁਣ ਯਾਰ ਕੁਝ ਨਹੀਂ ਪੀਂਦਾ। ਇੰਡੋਜ਼ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਉਸ ਦੌਰ ਦੀ ਗੱਲ ਕਰਾਂਗੇ ਜਿਹੜਾ ਦੌਰ ਪੰਜਾਬ ਦੇ ਉੱਪਰ ਦੀ ਚੱਲ ਰਿਹਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਕਮੇਟੀਆਂ ਤੋਂ ਬਾਅਦ ਚਿੱਟੇ ਨੂੰ ਕਿਤੇ ਨਾ ਕਿਤੇ ਜਾ ਕੇ ਠੱਲ ਪੈਂਦੀ ਨਜ਼ਰ ਆਈ ਪਰ ਉਸ ਦੇ ਵਿੱਚੋਂ ਕਾਫੀ ਨੌਜਵਾਨ ਜਿਹੜੇ ਸ਼ਿਕਾਰ ਹੋਏ ਚਿੱਟੇ ਦਾ ਜਿਨ੍ਹਾਂ ਨੇ ਚਿੱਟੇ ਵਰਗਾ ਭਿਆਨਕ ਨਸ਼ਾ ਖਾਧਾ ਪੀਤਾ
ਤੇ ਉਸ ਦਾ ਸ਼ਿਕਾਰ ਕੁਝ ਕੁ ਖਿਡਾਰੀ ਵੀ ਹੋਏ ਜਿਹੜੇ ਛੋਟੇ ਬੇਟਾ ਤੋਂ ਲੈ ਕੇ ਓਪਨ ਤੱਕ ਖੇਡੇ ਤੇ ਪਰ ਓਪਨ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਉਹਨਾਂ ਦੇ ਸੱਟਾਂ ਲੱਗੀਆਂ ਤੇ ਸੱਟਾਂ ਤੋਂ ਬਾਅਦ ਉਹਨਾਂ ਨੂੰ ਉਸ ਦਲਦਲ ਦੇ ਵਿੱਚ ਫਸਣਾ ਪਿਆ। ਕਿਉਂ ਫਸਣਾ ਪਿਆ, ਮਜਬੂਰੀ ਹੋਣੀ ਆ ਕੋਈ, ਕੀ ਕਾਰਨ ਸੀ, ਇਹ ਗੱਲਾਂ ਸਾਰੀਆਂ ਅਸੀਂ ਕਰਾਂਗੇ। ਸਾਡੇ ਨਾਲ ਅੱਜ ਕਬੱਡੀ ਦੇ ਖਿਡਾਰੀ ਲੈਂਬਰ ਮੌਜੂਦ ਨੇ, ਢਿੱਲਵਾਂ ਤੋਂ ਨੇ। ਤਾਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਬਾਈ ਸਰ। ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਕਬੱਡੀ ਕਹਿੰਦੇ ਬੜੀ ਸੋਹਣੀ ਹੁੰਦੀ ਸੀਗੀ ਲੈਂਬਰ ਦੀ, ਤੇ ਬੜਾ ਗਰਾਊਂਡਾਂ ਦੇ ਵਿੱਚ ਗਏ ਹੋ, ਅੱਜ ਮੋਹ ਨਹੀਂ ਆਉਂਦਾ ਉਸ ਗਰਾਊਂਡ ਦਾ? ਬਈ ਯਾਰ ਇਹ ਗੱਲਾਂ ਸੋਚ ਕੇ ਨਾ ਰੋਣ ਨਿਕਲਦਾ ਹੈ। 28 ਕਿਲੋ ਤੋਂ ਲੈ ਕੇ 75 ਤੱਕ ਓਪਨ ਤੱਕ ਖੇਡਣਾ 8 ਸਾਲ ਦਾ ਸਫ਼ਰ ਆ, ਹੈ ਨਾ, ਬਹੁਤ ਔਖਾ ਹੁੰਦਾ ਗਾ। ਮੈਂ ਬਹੁਤ ਵਧੀਆ ਖੇਡਾਂ ਜਿੰਨਾ ਟਾਈਮ ਖੇਡਾਂ। ਜਦੋਂ 75 ਤੋਂ ਬਾਅਦ ਓਪਨ ਖੇਡਿਆ ਭਲਵਾਨ ਨਾਲ ਖੇਡਿਆ 3 ਸਾਲ, ਗੁਰਪ੍ਰੀਤ ਬਾਈ ਨਾਲ ਖੇਡਿਆ 3 ਸਾਲ। ਆਹ ਗੋਡੇ ਦਾ ਆਪਰੇਸ਼ਨ ਹੋ ਗਿਆ, 60 ਵੱਜੀ ਪੱਖੋਂ ਕੈਂਚੀਆਂ ਖੇਡਦੇ ਤੋਂ। ਮੁੜ ਕੇ ਕਿਹਨੇ ਪੁੱਛਣਾ, ਕੇਰਾਂ ਗੋਡੇ ਦਾ ਆਪਰੇਸ਼ਨ ਕਰਵਾਤਾ, ਚਲਾ ਬਾਈ ਨੇ ਭਲਵਾਨ ਨੇ ਦਿੱਤੇ ਕੁਛ ਪੈਸੇ, ਕੁਛ ਕਿਵੇਂ ਇਕੱਠੇ ਜੇ ਕਰਕੇ। ਇਹ ਤੋਂ ਬਾਅਦ 6 ਮਹੀਨੇ ਮਤਲਬ 7 ਮਹੀਨੇ ਲੰਘੇ ਹੈ ਨਾ ਆਪਰੇਸ਼ਨ ਤੋਂ ਬਾਅਦ। ਜਦੋਂ ਇਹ ਤੋਂ ਬਾਅਦ ਦੁਬਾਰੇ ਤਿਆਰੀ ਲਾਉਣੀ ਸ਼ੁਰੂ ਕਰੀ 9 ਮਹੀਨਿਆਂ ਬਾਅਦ, ਉਹ ਦੁਬਾਰੇ 2 ਟੂਰਨਾਮੈਂਟ ਖੇਡਿਆ। 1 ਟੂਰਨਾਮੈਂਟ ਖੇਡਿਆ ਇੱਧਰ ਹਰਿਆਣੇ 'ਚ ਸੀਗਾ, ਬਾਈ ਸੰਦੀਪ ਨਾਲ ਰਾਮਗੜ੍ਹ ਭੁੰਦੜ ਵਾਲਾ, ਹੁਣ ਬਾਹਰ ਖੇਡੀ ਜਾਂਦਾ ਬਾਈ ਉਹ। ਤੇ ਉੱਥੇ ਖੇਡਣ ਗਿਆ, ਉੱਥੇ LCD ਜਿੱਤੀ, ਹੈ ਨਾ। ਦੂਜੇ ਦਿਨ ਉਸੇ ਨੇ ਬਾਈ ਨਾਲ ਫੇਰ ਬਾਹਰ ਖੇਡਣਾ ਸੀ, ਉੱਥੇ ਫੇਰ ਉਸੇ ਗੋਡੇ ਤੇ ਸੱਟ ਲੱਗ ਗਈ। ਉਹ ਗੋਡਾ ਫੇਰ ਦੁਬਾਰੇ ਜਦੋਂ MRI ਕਰਾਈ ਤਾਂ ਉਹ ਦੱਸਣ ਲੱਗੇ ਵੀ ਇਹਦਾ ਆਪਰੇਸ਼ਨ ਕਰਾਉਣਾ ਪੈਣਾ ਗਾ। ਦੂਜੇ ਗੋਡੇ ਦਾ ਵੀ ਆਪਰੇਸ਼ਨ ਕਰਾਇਆ ਤੇ ਘੱਟੋ ਘੱਟ 2 ਸਾਲ ਮੰਜੇ ਤੇ 1.5 ਸਾਲ ਪਿਆ ਰਿਹਾ, ਹੈ ਨਾ। ਜਦੋਂ ਤੀਜੀ ਵਾਰੀ ਉੱਠਿਆ ਤੇ ਉਹ ਦੂਜਾ ਵੀ ਜਿਹੜੇ ਦਾ ਭਾਰ ਆਉਣ ਲੱਗ ਗਿਆ ਦੂਜੇ ਗੋਡੇ ਤੇ ਵੀ, ਉਹ ਦੂਜਾ ਵੀ ਨਾਲ ਦੀ ਨਾਲ ਟੁੱਟ ਗਿਆ। ਉਹਦੀ ਵੀ MRI ਕਰਾਈ ਵੀ ਉਹਦੇ ਲੈਗਾਮੈਂਟ ਸਾਰੇ ਟੁੱਟ ਗਏ। ਤੇ ਮੁੜ ਕੇ ਬਸ ਨਸ਼ੇ ਨੁਸ਼ੇ 'ਚ ਪੈ ਗਿਆ ਬਈ ਯਾਰ। 2-2.5 ਸਾਲ ਚਿੱਟਾ ਪੀਤਾ, ਨਾ ਬਸ ਗਲਤੀ ਹੋ ਗਈ, ਲੱਗ ਗਿਆ ਨਾ ਕਿਸੇ ਨਾਲ। ਜਦੋਂ ਦਰਦ ਹੁੰਦਾ ਸੀ ਘੱਟੋ ਘੱਟ 60-65 ਟਾਂਕੇ ਲੱਗੇ ਹੋਏ ਸੀਗੇ, ਨਹੀਂ ਲੋਟ ਆਉਂਦਾ ਸੀ ਕੰਮ, ਬਸ ਇੰਨੇ ਨਾਲ ਨਸ਼ੇ ਤੇ ਲੱਗ ਗਿਆ। ਲੈਂਬਰ ਪਹਿਲੀ ਯਾਰ ਜਦੋਂ ਤੂੰ ਕਹੇ ਚਿੱਟਾ ਪੀਤਾ, ਚਿੱਟੇ ਵਾਲੇ ਨਸ਼ੇ 'ਚ ਭਿਆਨਕ ਇਹੋ ਜਿਹੀ ਬਿਮਾਰੀ ਜਿਹੜੀ ਚਿੰਬੜੀ, ਉਹਦੇ ਵਿੱਚ ਪਿਆ ਜਦੋਂ ਤੂੰ, ਤਾਂ ਪਹਿਲੀ ਯਾਰ ਕਿੱਥੋਂ ਸ਼ੁਰੂਆਤ ਹੁੰਦੀ ਆ? ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ ਹਰੇਕ ਚੀਜ਼ ਦੀ, ਕਿੱਥੋਂ ਹੁੰਦੀ ਆ ਤੁਹਾਡੀ? ਉਹ ਕੋਈ ਯਾਰ ਨਾ ਸ਼ੌਂਕ ਨੂੰ ਨਹੀਂ ਪੀਤਾ ਹੈਗਾ, ਜੇ ਕਹੀਏ ਵੀ ਆਪਾਂ ਸ਼ੌਂਕ ਨੂੰ ਪੀਤਾ। ਆਪਰੇਸ਼ਨ ਕਰਾਇਆ ਜਦੋਂ ਦੂਜੀ ਵਾਰੀ ਗੋਡੇ ਦਾ ਆਪਰੇਸ਼ਨ ਕਰਾਇਆ, ਮੰਨ ਲਾ ਉਦੋਂ ਦਰਦ ਬਾਹਲਾ ਜ਼ਿਆਦਾ ਹੁੰਦਾ ਸੀਗਾ। ਆਹ ਲੋਹੇ ਦੇ ਨਹੀਂ ਹੁੰਦੇ ਟੈਂਕੇ ਜਿਹੜੇ ਉਹ ਪੱਤੀਆਂ ਜਿਹੀਆਂ ਲਾਈਆਂ ਹੁੰਦੀਆਂ, ਉਹ 62-63 ਲਾਈਆਂ ਹੋਈਆਂ ਸੀਗੀਆਂ ਤੇ 5 ਸਕਰੂ ਲਾਏ ਹੋਏ ਸੀਗੇ। ਉਹ ਜਦੋਂ ਦੁਬਾਰੇ ਮੈਂ ਉੱਠਿਆ ਉਹ ਟੁੱਟ ਗਿਆ ਨਾ। ਉਹ ਆਪਰੇਸ਼ਨ ਕਰਾਉਣ ਨੂੰ ਇੰਨੀ ਹਿੰਮਤ ਹੈ ਨਹੀਂ ਬਈ, ਤੈਨੂੰ ਵੀ ਪਤਾ ਹੈ ਨਾ, ਜ਼ਮੀਨ ਵਾਲੇ ਜਿਹੜਾ ਖੇਡਦਾ ਗਾ ਗਰੀਬ ਪਰਿਵਾਰ 'ਚੋਂ ਹੀ ਖੇਡਦਾ, ਕੋਈ ਤਗੜੇ 'ਚੋਂ ਤਾਂ ਖੇਡਦਾ ਨਹੀਂ ਹੈਗਾ। ਇੰਨੀ ਦੂਰ ਜਾ ਕੇ ਇੰਨੀ ਮਿਹਨਤ ਕਰੀ, ਇੰਨੇ ਕੋਈ ਪੈਸੇ ਵੀ ਨਹੀਂ ਸੀਗੇ। ਮੁੜ ਕੇ ਬਸ ਇਹੀ ਕੋਈ ਨਾ ਕੋਈ ਮਿੱਤਰ ਹੀ ਆਏ ਜੇ ਮਿਲੇ, ਬਸ ਆਹ ਰਸਤੇ ਚੜ੍ਹ ਕੇ ਬਸ ਪਤਾ ਨਹੀਂ ਲੱਗਦਾ ਹੈ ਨਾ ਪਿੱਛੋਂ ਬੰਦੇ ਨੂੰ ਕੇਰਾਂ ਜਾਂਦਾ ਜਦੋਂ ਢਿੱਲਵਾਂ ਦੇ ਵਿੱਚ ਕਮੇਟੀ ਬਣਦੀ ਆ, ਤੇਰਾ ਨਾਂ ਸਾਹਮਣੇ ਆਉਂਦਾ, ਕਹਿੰਦੇ ਕਿ ਲੈਂਬਰ ਚਿੱਟਾ ਵੇਚਦਾ, ਇਹ ਕੁਛ ਸੀਗਾ? ਮੈਂ ਪਹਿਲਾਂ 2016 ਦੀ ਗੱਲ ਹੋਊ, ਹਾਂ 17 ਦੀ ਪਤਾ ਨਹੀਂ 16 ਦੀ ਗੱਲ ਆ। 16 ਦੇ ਐਂਡ ਜੇ 'ਚ ਮੈਂ ਚਿੱਟਾ ਪੀਤਾ, ਬਹੁਤ ਜ਼ਿਆਦਾ ਪੀਤਾ, ਸਾਰੇ ਪਿੰਡ ਨੂੰ ਹੀ ਪਤਾ ਹੈ ਨਾ ਬਈ ਚੱਲ ਮੈਂ ਨਸ਼ਾ ਕਰਦਾ, ਗਲਤੀ ਹੋ ਗਈ, ਲੱਗ ਗਿਆ ਹੈ ਨਾ, ਮੰਨਦੇ ਆਪਾਂ ਬਹੁਤ ਵੱਡੀ ਗਲਤੀ ਹੋ ਗਈ। ਪਤਾ ਨਹੀਂ ਹੁੰਦਾ, ਕੋਈ ਵੀ ਮਜਬੂਰੀ ਨੂੰ ਨਹੀਂ ਕਰਦਾ, ਸ਼ੌਂਕ ਨਾ ਕੋਈ ਸ਼ੌਂਕ ਨੂੰ ਕਰਦਾ, ਮਜਬੂਰੀ ਨੂੰ ਕਰਦਾ ਜੋ ਵੀ ਕਰਦਾ ਹੈ ਨਾ। ਜਦੋਂ ਫਸ ਜਾਂਦਾ ਬੰਦਾ ਵੀ ਕੁਛ ਦਿੰਦਾ ਹੀ ਨਹੀਂ ਹੈਗਾ। ਮੈਂ ਨਸ਼ਾ ਕੀਤਾ ਬਹੁਤ ਆ, ਪਰ ਆਪਾਂ ਵੇਚਿਆ ਨਹੀਂ ਹੈਗਾ। ਕੋਈ ਵੀ ਬੰਦਾ ਆਪਾਂ ਨੂੰ ਸਬੂਤ ਲਿਆ ਦੇ, ਇੱਕ ਵੀ ਬੰਦਾ ਕਹਿ ਦੇ ਹਾਂ ਵੀ ਮੈਂ ਵੇਚਿਆ, ਆਪਾਂ ਪਿੰਡ 'ਚੋਂ ਕਾਲਾ ਮੂੰਹ ਕਰਕੇ ਨਿਕਲੂ ਮੈਂ, ਹੋਰ ਦੇਖ ਜੋ ਵੀ ਪਰਚਾ ਪਾਉਣਾ ਉਹ ਪਾਉਣਾ। ਹਾਂ ਪੀਤਾ ਚੱਲ ਗਲਤੀ ਹੋ ਗਈ ਵੀ ਮੰਨਦਿਆਂ ਵੱਲ ਕਿੰਨੇ ਕੁ ਰੁਪਈਆਂ ਦਾ ਪੀ ਗਿਆ ਹੁਣ ਤੱਕ ਦਾ ਆਈਡੀਆ ਕਿੰਨਾ ਕੁ ਹੋਊਗਾ ਵੀ ਇੰਨੇ ਕੁ ਰੁਪਈਏ ਮੈਂ ਖਰਾਬ ਕਰਤੇ ਆ ਇਸ ਯਾਰ ਵੀਰੇ? ਘੱਟੋ ਘੱਟ ਕਰਤਾ ਉਹ 6-7 ਲੱਖ ਰੁਪਈਆ ਖਰਾਬ। ਪਤਾ ਨਹੀਂ ਨਾ ਲੱਗਦਾ ਯਾਰ। ਮੰਨ ਲੈ ਹੁਣ ਕੱਪੜੇ ਲਿਆਉਣੇ, ਕੱਪੜੇ ਲਿਆਉਣ ਨੂੰ ਪੈਸੇ ਨਹੀਂ ਆਉਂਦੇ। ਜਦੋਂ ਨਸ਼ਾ ਕਰਦੇ ਨਾ ਉਹਦੇ ਦਾ ਹੱਲ ਰਾਤੋਂ ਰਾਤ ਹੀ ਹੱਲ ਹੋ ਜਾਂਦਾ ਵੀ ਸਵੇਰੇ ਪੀਣਾ ਗਾ। ਹੱਲ ਕਿਵੇਂ ਹੁੰਦਾ ਸੀ? ਹੱਲ ਬਸ ਐਵੇਂ ਹੀ, ਕਿਤੇ ਕਿਸੇ ਤੋਂ ਫੜ ਲਿਆ, ਕਿਤੇ ਕਿਸੇ ਤੋਂ ਲੈ ਲਿਆ, ਕਿਤੇ ਕਿਵੇਂ ਕਰ ਲਿਆ। ਕੋਈ ਪੁਰਾਣੇ ਪਏ ਆ, ਜਿਵੇਂ ਖੇਡਣ ਵਾਲੇ ਪੈਸੇ ਸੀਗੇ, ਕੋਈ ਜਿੱਤੇ ਸੀ ਉਹਨਾਂ ਵਾਲੇ ਪਏ ਸੀਗੇ, ਬਸ ਕੁਛ ਨਾ ਕੁਛ ਘਰੋਂ ਕਮਾ ਕੇ ਕਿਵੇਂ ਨਾ ਕਿਵੇਂ ਬਸ ਹੱਲ ਹੋ ਹੀ ਜਾਂਦਾ ਜੀ। ਜਦੋਂ ਤੁਸੀਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਜਾਂਦੇ ਹੋ, ਜਦੋਂ ਬਾਹਰ ਨਿਕਲਣ ਦੀ ਸੋਚਦੇ ਹੋ ਜਾਂ ਬਾਹਰ ਨਿਕਲਦੇ ਹੋ ਉਸ ਚੀਜ਼ ਦੇ ਵਿੱਚੋਂ, ਤਾਂ ਫਿਰ ਕੀ ਹੁੰਦਾ ਗਾ ਵੀ ਹਾਂ ਯਾਰ ਅਸੀਂ ਬਾਹਰ ਨਿਕਲਣਾ ਜਾਂ ਬਾਹਰ ਨਿਕਲਣ ਬਾਰੇ ਸੋਚ ਰਹੇ ਹਾਂ? ਮੈਨੂੰ ਨਾ ਇੱਥੋਂ ਮਿੱਤਰ ਆਪਣੇ ਪਿੰਡ 'ਚੋਂ ਹੀ ਆ, ਬਲਕਾਰ ਆ ਉਹ ਮੁੰਡੇ ਦਾ ਨਾਂ। ਹਾਂ, ਉਹਨੇ ਯਾਰ ਮੈਨੂੰ ਭਾਈ ਦਾ ਮੇਰੇ ਦਾ ਐਕਸੀਡੈਂਟ ਹੋ ਗਿਆ। ਉਦੋਂ ਐਕਸੀਡੈਂਟ ਹੋਣ ਤੋਂ 20 ਦਿਨ ਪਹਿਲਾਂ ਦੀ ਗੱਲ ਆ। ਉਹਨੇ ਮੈਨੂੰ ਸਮਝਾਇਆ ਆ ਗੱਲ ਵੀ ਯਾਰ ਇਹ ਕੰਮ ਮਾੜਾ ਹੈ ਨਾ। ਮੈਂ ਆਪਦੇ ਘਰਦਿਆਂ ਨੂੰ ਦੱਸਿਆ, ਮਾਤਾ ਨੂੰ ਦੱਸਿਆ, ਭਾਈ ਤਾਂ ਹੈਗਾ ਸੀ ਚੱਲ ਕੰਮ ਕਰਦਾ ਸੀ ਵਿਚਾਰਾ। ਉਹਨਾਂ ਨੇ ਮੈਨੂੰ ਮੇਰੀ ਭੈਣ ਕੋਲੇ ਛੱਡਿਆ, ਪ੍ਰੋਫੈਸਰ ਕੋਲੇ, ਪੰਜਾਬ ਯੂਨੀਵਰਸਿਟੀ 'ਚ ਨਾ ਪ੍ਰਾਹੁਣਾ ਸਾਡਾ ਜੀਜੂ ਮੇਰਾ ਪ੍ਰੋਫੈਸਰ ਲੱਗਿਆ ਵਾ।
ਉਹ ਬੰਦੇ ਨੇ ਮੈਨੂੰ ਪੀਜੀਆਈ ਦਾਖਲ ਕਰਿਆ। ਉਹਨੇ ਐ ਨਹੀਂ ਕੁਝ ਵੀ ਕਿਹਾ ਵੀ ਹਾਂ ਤੂੰ ਗਲਤ ਆ, ਤੂੰ ਲੱਗ ਗਿਆ ਐਂ ਕਰ ਗਿਆ। ਕਹਿੰਦਾ ਨਹੀਂ ਕੋਈ ਨਹੀਂ, ਆਪਾਂ ਹੌਲੀ ਹੌਲੀ ਸੈੱਟ ਹੋ ਜੂਗੀ, ਤੈਨੂੰ ਛਡਾ ਦੇਣਾ, ਕੋਈ ਦਵਾਈ ਲੈਂਦੇ। ਮੈਂ 3.5 ਮਹੀਨੇ ਉੱਥੇ ਦਾਖਲ ਰਿਹਾ। ਫਿਰ ਉਦੋਂ ਬਾਅਦ ਉੱਥੇ ਮੈਂ ਬਹੁਤ ਕੰਮ ਕਰਿਆ। ਮਤਲਬ ਟਾਈਪਿੰਗ ਦਾ ਕੰਮ ਸਿੱਖਿਆ। ਪੰਜਾਬ ਯੂਨੀਵਰਸਿਟੀ 'ਚ ਮੈਂ ਟਾਈਪਿੰਗ ਕਰਦਾ ਰਿਹਾ। 34,000 ਰੁਪਇਆ ਦਿੰਦੇ ਸੀ ਮੈਨੂੰ ਪ੍ਰਾਈਵੇਟ, ਉੱਥੇ ਰੱਖਿਆ ਵਾ ਸੀਗਾ। ਮੁੜ ਕੇ ਉਦੋਂ ਬਾਅਦ ਐਕਸੀਡੈਂਟ ਹੋ ਗਿਆ ਭਰਾ ਦਾ, ਉਹ ਰਿਹਾ 8 ਮਹੀਨੇ ਦਾਖਲ। ਘੱਟੋ ਘੱਟ 27 ਲੱਖ ਰੁਪਏ ਦੇ ਨੇੜੇ ਲੱਗ ਗਿਆ ਉਹਦੇ 'ਤੇ। ਉਹ ਵੀ ਬੰਦਾ ਬਸ ਬਚਿਆ ਨਹੀਂ ਗਿਆ। ਕਿਸਮਤ ਦੀਆਂ ਗੱਲਾਂ ਹੁੰਦੀਆਂ ਨਾ, ਜਦੋਂ ਮਾੜੇ ਦਾ ਤਾਂ ਤੈਨੂੰ ਪਤਾ ਕੋਈ ਨਹੀਂ ਹੁੰਦਾ ਬੰਦਾ। 26-27 ਲੱਖ ਰੁਪਇਆ ਲੱਗ ਗਿਆ। ਇਹ ਤੋਂ ਬਾਅਦ ਬਸ ਆਹ ਸਬਜ਼ੀ ਦੀ ਦੁਕਾਨ ਕਰ ਲਈ ਬਾਈ। ਟਾਈਮ ਲੰਘਿਆ ਦਾ। ਹਰੇਕ ਬੰਦਾ ਕਹਿੰਦਾ ਤੂੰ ਚਿੱਟਾ ਵੇਚਦਾ। ਕੋਈ ਬੰਦਾ ਮੈਨੂੰ ਇੱਕ ਬੰਦਾ ਸਬੂਤ ਤਾਂ ਦੇਵੇ ਨਾ ਵੀ ਬਾਈ ਮੈਂ ਤੈਨੂੰ ਇਹ ਤੋਂ ਦੇਖਿਆ, ਤੈਨੂੰ ਲੈਂਦੇ ਨੂੰ ਦੇਖਿਆ, ਚੱਲ ਪੀਂਦੇ ਨੂੰ ਦੇਖਿਆ। ਕੋਈ ਬੰਦਾ ਇੱਕ ਤਾਂ ਕਹੇ। ਬਈ ਇਹ ਵੀ ਕਿਹਾ ਜਾਂਦਾ ਕਹਿੰਦੇ ਕਿ ਮੁੰਡੇ ਬੜੇ ਖਰਾਬ ਕਰਤੇ ਲੈਂਦੇ। ਨਾ ਯਾਰ ਵੀਰੇ, ਯਾਰ ਦੇਖ ਮੇਰੀ ਗੱਲ ਸੁਣ, ਮੈਂ ਦੁਕਾਨ ਕਰਦਾ ਸਬਜ਼ੀ ਦੀ, ਹੈ ਨਾ। ਮੈਂ ਬਥੇਰਾ ਕਹਿੰਦਾ ਮੇਰੇ ਤੋਂ ਆਹ ਗੋਭੀ ਲੈ ਜਾ, ਕੱਦੂ ਲੈ ਜਾ। ਜੋ ਉਹਨੂੰ ਉਹਦੇ ਘਰਦਿਆਂ ਨੇ ਕਿਹਾ ਉਹੀ ਚੀਜ਼ ਲੈ ਕੇ ਆਂਦਾ। ਦੂਜੀ ਚੀਜ਼ ਉਹਦੇ 'ਚੋਂ ਵੀ ਜੇ 50 ਦੀ ਲੈਣਾ ਹੁੰਦਾ ਤਾਂ 40 ਦੀ ਲੈ ਕੇ ਆਂਦਾ, 10 ਰੁਪਏ ਉਧਾਰ ਕਰਾ ਕੇ ਜਾਂਦਾ। ਤੂੰ ਆਹ ਦੇ ਗੱਲ ਵੀ ਕਿਸੇ ਦਾ ਕੌਣ ਖਵਾ ਦੂ ਕਿਸੇ ਨੂੰ ਯਾਰ। 2000 ਰੁਪਏ ਦਾ ਸਮਾਨ ਹਰ ਰੋਜ਼ ਕੌਣ ਪਿਆ ਦੂ ਮੈਨੂੰ ਦੱਸ। ਮੈਨੂੰ ਕੋਈ ਪਿਆ ਦੇ ਹਰ ਰੋਜ਼, ਮੈਨੂੰ ਦੇਵੇ 2000 ਰੁਪਇਆ, ਕਿਹੜਾ ਦਿੰਦਾ? ਸਾਰੇ ਪਿੰਡ 'ਚੋਂ ਇੱਕ ਬੰਦਾ ਕਹਦੇ ਵੀ ਮੈਂ ਨਿੱਤ ਤੈਨੂੰ 50 ਰੁਪਏ ਖਵਾਉਣਾ। ਅਫਸੋਸ ਹੁੰਦਾ ਵੀ ਅਸੀਂ ਇੰਨੀ ਸੋਹਣੀ ਕਬੱਡੀ ਸੀਗੀ ਤੇ ਉਸ ਤੋਂ ਬਾਅਦ ਯਾਰ ਆਪਰੇਸ਼ਨ ਕਰਾਇਆ, ਆਹ ਗੋਡੇ ਦਾ ਕਰਾਇਆ, ਇਹਦਾ ਕਰਾਇਆ, ਹਲੇ ਵੀ ਆਹ ਦੇਖ ਦਿਖਾਉਣਾ ਤੈਨੂੰ, ਆਹ ਦੋਨੇ ਇਹ ਵੀ ਖਤਮ ਆ ਵੀ ਖਤਮ ਆ। ਜਦੋਂ ਬੰਦੇ ਦਾ ਨਾ ਸਾਰੇ ਪਾਸੇ ਮਨ ਟੁੱਟ ਜੇ, ਜ਼ਮੀਨ ਜਾਇਦਾਦ ਵੀ ਨਾ ਹੋਵੇ, ਬੰਦਾ ਗਰੀਬ ਹੋਵੇ ਨਾ ਘਰੋਂ, ਉਹ ਸਾਰੀਆਂ ਮੁਸੀਬਤਾਂ ਹੀ ਫਿਰ ਮੁੜ ਕੇ ਮਾੜੇ ਨੂੰ ਹਰ ਇੱਕ ਬੰਦਾ ਕਹਿ ਦਿੰਦਾ। ਜਿਹਨੇ ਮੈਨੂੰ ਦੇਖਿਆ ਨਹੀਂ ਨਾ, ਉਹ ਮੇਰੇ ਨਾਂ ਤੋਂ ਮੱਲਾ ਜਾਣੂ ਨੇ ਬੰਦੇ, ਸ਼ਕਲ ਤੋਂ ਨਹੀਂ ਹੈਗੇ। ਉਹ ਬੰਦੇ ਵੀ ਕਹੀ ਜਾਂਦੇ ਲੈਂਬਰ ਚਿੱਟਾ ਵੇਚਦਾ। ਕਬੱਡੀ ਦੇ ਵਿੱਚ ਕਿੰਨਾ ਕੁ ਨਸ਼ਾ ਹੈਗਾ ਜਦੋਂ ਕਬੱਡੀ ਦੀ ਗੱਲ ਕਰਦੇ ਆ? ਜਿੰਨਾ ਚਿਰ ਮੈਂ ਕਬੱਡੀ ਖੇਡਾਂ, 9 ਸਾਲ ਕਬੱਡੀ ਖੇਡਾਂ, ਇੱਕ ਵੀ ਬੰਦਾ ਕਹਦੇ ਮੈਂ ਕਦੇ ਕੋਈ ਨਾ ਨਸ਼ਾ ਕਰਕੇ ਨਹੀਂ ਖੇਡਿਆ ਹੈਗਾ। ਕਬੱਡੀ ਤੋਂ ਬਾਅਦ ਐਵੇਂ ਆਪਾਂ ਕਬੱਡੀ ਦਾ ਨਾਂ ਬਦਨਾਮ ਕਰੀ ਜਾਈਏ, ਕਬੱਡੀ ਤੋਂ ਬਾਅਦ ਲੱਗਿਆ ਜਦੋਂ ਮੇਰੇ ਗੋਡੇ ਸਹੀ ਨਹੀਂ ਨਾ ਹੋਏ, ਘੇਰਾ ਆਪਰੇਸ਼ਨ ਹੋ ਗਿਆ, ਨਹੀਂ ਸਹੀ ਹੋਏ। 6-7 ਲੱਖ ਰੁਪਇਆ ਪਹਿਲਾਂ ਲੱਗ ਗਿਆ, 6-7 ਫੇਰ ਲੱਗ ਗਿਆ। ਤੈਨੂੰ ਪਤਾ ਗੇੜਿਆਂ ਤੇ ਉਹਨਾਂ ਨੇ ਸਹਾਰਾ ਆਪਰੇਸ਼ਨ ਕਰਾਇਆ, ਇੱਕ ਗੇੜੇ ਦਾ 10,000 ਰੁਪਇਆ ਲੱਗਦਾ, 7 ਗੇੜੇ ਲਾਏ 70,000 ਰੁਪਇਆ ਤਾਂ ਸਿੱਧਾ ਹੀ ਹੋ ਗਿਆ। ਇੰਨੀ ਆਪਣੇ ਕੋਲੇ ਕਮਾਈ ਕਿੱਥੋਂ ਆ ਬਈ? ਕਿੱਥੋਂ ਕਬੱਡੀ ਖੇਡੂਗਾ ਤਾਂ? ਹੋਰ ਬੰਦਾ ਹੁਣ ਨਸ਼ੇ ਨਹੀਂ ਕਰੂ, ਹੋਰ ਕੀ ਕਰੂਗਾ? ਨਹੀਂ ਇਹ ਕਹਿੰਦੇ ਵੀ ਹੋਰ ਕੰਮ ਕਰ ਲਓ ਕੋਈ ਯਾਰ, ਨਸ਼ੇ ਜ਼ਰੂਰੀ ਹੁੰਦੇ ਆ ਵੀ ਕਰ ਯਾਰ ਬਾਈ। ਜਦੋਂ ਬੰਦੇ ਦਾ ਨਾ ਦਿਮਾਗ ਦੀ ਗੇਮ ਹੈ ਸਾਰੀ, ਜਦੋਂ ਬੰਦੇ ਦਾ ਦਿਮਾਗ ਭੁੱਲ ਜੇ ਨਾ ਵੀ ਹਾਂ ਯਾਰ ਆਪਾਂ ਖਤਮ ਹੀ ਹੋ ਗਏ, ਕੁਛ ਹੈ ਨਹੀਂ ਕੋਈ। ਦੇਖ ਜਿਹੜੇ ਬੰਦਿਆਂ ਨਾਲ ਖੇਡਦਾ ਸੀ ਕਦੇ ਫੋਨ ਨਹੀਂ ਲਾਉਣਾ, ਜਿਹੜੇ ਬੰਦਿਆਂ ਨੂੰ ਬੁਲਾਉਂਦਾ ਸੀ ਪਿੰਡ 'ਚ ਉਹਨਾਂ ਨੇ ਨੰਬਰ ਚੱਕਣਾ ਬੰਦ ਕਰਤਾ। ਕਦੇ ਇਹੋ ਜਿਹਾ ਟਾਈਮ ਆਉਂਦਾ ਸੀਗਾ ਮੇਰੇ ਸਿਰਹਾਣੇ ਤੜਕੇ ਪਏ ਦੇ 15-15 ਮਿਸ ਕਾਲਾਂ ਆ ਜਾਂਦੀਆਂ ਸੀਗੀਆਂ। ਅਗਲੇ ਗੱਡੀ ਲੈ ਕੇ ਮੇਰੇ ਬਾਰਗੇ ਵੀ ਆਉਂਦੇ ਸੀ ਵੀ ਬਈ ਅੱਜ ਸਾਡੇ ਨਾਲ ਖੇਡ, ਪਰ ਅੱਜ ਕਿਸੇ ਦਾ ਵੀ ਫੋਨ ਨਹੀਂ ਆਇਆ। ਕੋਈ ਬੰਦਾ ਤਾਂ ਮੈਨੂੰ ਐ ਕਹੇ ਵੀ ਹਾਂ ਭਾਈ ਤੂੰ ਉੱਠ, ਹਾਂ ਤੇਰੀ ਮਦਦ ਕਰਦਾ, ਮੈਂ ਤੇਰਾ ਗੋਡਾ ਸਹੀ ਕਰਾਉਣਾ ਜਾਂ ਆਪਰੇਸ਼ਨ ਕਰਾਉਣਾ, ਇੱਕ ਵੀ ਬੰਦਾ ਕਹੇ। ਮਾਂ ਦੇ ਨਾਲ ਜਦੋਂ ਗੱਲ ਕਰਦੇ ਹੋ ਰੋਣੇ ਧੋਣੇ ਹੁੰਦੇ ਹੋਣੇ ਆ ਬੈਠ ਕੇ? ਬਹੁਤ ਜ਼ਿਆਦਾ ਬਈ, ਮਾਂ ਤਾਂ ਬਹੁਤ ਜ਼ਿਆਦਾ ਦੁਖੀ ਹੈ ਯਾਰ। ਭਾਈ ਮਰਨ ਦੇ ਕਾਰਨ ਪਿੱਛੇ ਕੁਝ ਵੀ ਨਹੀਂ ਰਿਹਾ ਯਾਰ, ਬਸ ਜ਼ਿੰਦਗੀ ਤਬਾਹ ਹੋ ਗਈ ਯਾਰ। ਹਾਰ ਕੇ ਬਸ ਮਜਬੂਰੀ ਆ ਯਾਰ। ਹੁਣ ਤੂੰ ਜ਼ਿਮੀਂਦਾਰ ਦਾ ਪੁੱਤ ਹੋ ਕੇ ਦਿਹਾੜੀ ਵੀ ਨਹੀਂ ਜਾ ਸਕਦਾ। ਇੰਨਾ ਤਕੜਾ ਕਬੱਡੀ ਖੇਡ ਕੇ ਕੋਈ ਐਂ ਤਾਂ ਹੈ ਨਹੀਂ ਵੀ ਮੈਂ ਇਹਦੇ ਸੈਲਰ 'ਚ ਲੱਗ ਜਾ ਕੋਈ ਦਿਹਾੜੀ ਕਰ ਲਾਂ। ਬਸ਼ਰਮੀ ਆਉਂਦੀ ਆ ਬਈ, ਹਰ ਕੇ ਸਬਜ਼ੀ ਦਾ ਕੰਮ ਕਰਿਆ, ਟਾਈਮ ਤਾਂ ਲਗਾਉਣਾ ਹੀ ਆ ਯਾਰ। 500 ਰੁਪਇਆ 400 ਰੁਪਇਆ ਬਣਦਾ। ਜੇ ਮੈਂ ਚਿੱਟਾ ਵੇਚਦਾ ਹੋਵਾਂ ਨਾ, ਮੈਂ ਤੈਨੂੰ ਘਰੇ ਲੈ ਕੇ ਚੱਲਦਾ। ਘਰੇ ਮੇਰੇ ਦੇਖੀ ਬਾਲਿਆਂ ਵਾਲੀਆਂ ਛੱਤਾਂ ਨੇ, ਵਿੱਚੋਂ ਪਾੜ ਪਏ ਪਿਆ। ਨਹੀਂ ਚੱਲ ਐਡੀ ਕੀ ਗੱਲ ਆ, ਜੇ ਮੈਂ ਚਿੱਟਾ ਵੇਚਦਾ ਹੁੰਦਾ 20-30 ਹਜ਼ਾਰ ਰੁਪਇਆ ਲਾ ਕੇ ਮੈਂ ਕਮਰੇ ਦੀ ਛੱਤ ਨਾ ਬਦਲ ਲੈਂਦਾ। ਮੇਰੇ ਘਰ ਦੇ ਹਾਲਾਤ ਜਾ ਕੇ ਦੇਖੇ ਨਾ, ਤੂੰ ਮੈਨੂੰ ਕਹੇ ਵੀ ਹਾਂ ਠੀਕ ਹੈ। 5 ਬਾਹਲਾ ਨਾ, ਜੇ ਮੈਂ ਚਿੱਟਾ ਵੇਚਦਾ 3 ਸਾਲ ਚੱਲ ਪੀਤਾ, ਜੇ 3 ਸਾਲ ਵੇਚਿਆ ਵੀ ਹੋਇਆ 5 ਲੱਖ ਰੁਪਇਆ ਤਾਂ ਕਮਾਈ ਲਿਆ ਹੋਊ। ਬਾਹਲਾ ਨਾ ਲੋਕ ਗੱਲਾਂ ਕਰਦੇ ਆ, ਘਰ ਤਾਂ ਮੈਂ ਲੋਟ ਕਰ ਲੈਂਦਾ। ਤਾਂ ਬਿਲਕੁਲ ਤਸਵੀਰ ਗੱਲਬਾਤ ਕਰ ਰਹੇ ਆ। ਬਥੇਰੇ ਲੋਕਾਂ ਨੇ ਕਿਹਾ ਕਿ ਯਾਰ ਲੈਂਬਰ ਚਿੱਟਾ ਵੇਚਦਾ। ਵੈਸੇ ਅਸੀਂ ਕੋਈ ਗਵਾਹ ਨਹੀਂ ਬਣ ਰਹੇ, 100 ਮਜਬੂਰੀਆਂ ਹੁੰਦੀਆਂ ਨੇ। ਤਾਂ ਇਹ ਤਸਵੀਰ ਭਾਵੁਕ ਆ ਤੇ ਜਿਹੜੀ ਅਸੀਂ ਗੱਲਬਾਤ ਹੁਣ ਕਰ ਰਹੇ ਹਾਂ, ਬੜੇ ਦਿਨਾਂ ਤੋਂ ਸਾਡਾ ਸੀਗਾ। ਇਹਨੂੰ ਬਾਈ ਨੂੰ ਕਹਿੰਦੇ ਸੀ ਕਿ ਅੱਜ ਆਉਣੇ ਆ, ਕੱਲ੍ਹ ਨੂੰ ਆਉਣੇ ਆ, ਤੇ ਅੱਜ ਸਬੱਬ ਬਣਿਆ, ਕੁਦਰਤੀ ਇੱਥੋਂ ਦੀ ਲੰਘੇ ਜਾ ਰਹੇ ਸੀ ਤੇ ਗੱਲ ਕਰ ਰਹੇ ਆ। ਬਈ ਜਦੋਂ ਬੈਠਦੇ ਹੋ ਘਰ ਦੇ ਵਿੱਚ ਗੱਲਬਾਤ ਹੁੰਦੀ ਆ ਮਾਤਾ ਦੇ ਨਾਲ, ਜਾਂ ਉਹ ਪੁਰਾਣਾ ਦੌਰ ਯਾਦ ਕਰਦੇ ਹੋ, ਉਹਨਾਂ ਖਿਡਾਰੀਆਂ ਦੇ ਨਾਲ ਵਿਚਰਦੇ ਹੋ, ਕਈ ਵਾਰ ਸਬੱਬ ਬਣ ਜਾਂਦਾ ਇੱਥੇ ਰੇਹੜੀ ਦੇ ਖੜੇ ਦੇ ਕੋਲੇ ਆ ਜਾਂਦਾ ਹੋਣਾ ਕੋਈ ਨਾ ਕੋਈ? ਯਾਰ ਬਈ ਜਦੋਂ ਨਾ ਕੋਈ ਵੀ ਬੰਦਾ ਨਾ, ਪਹਿਲਾਂ ਮੈਂ ਗਰਾਊਂਡ 'ਚ ਜਾਣ ਲੱਗਾ ਜੀ, ਦੁਬਾਰੇ ਗੋਡਾ ਠੀਕ ਕਰਾ ਕੇ ਨਾ
ਸਾਲਾ ਮਨ ਇੰਨਾ ਦੁਖੀ ਹੁੰਦਾ ਹਨਾ ਵੀ ਯਾਰ ਇੱਕ ਟਾਈਮ ਇਹ ਜੇ ਬੰਦੇ ਵੀ ਨਾ ਅੱਜ ਬਾਹਰ ਗਏ ਆ ਜਿਹੜੇ ਨਾ ਇਹਦੇ ਦੀ ਆਹ ਵਾਲੇ ਸੀਜ਼ਨ 'ਚ ਕੈਨੇਡਾ ਯੂਕੇ ਹੈ ਨਾ ਅਮਰੀਕਾ ਕੋਈ ਵੀ ਬੰਦਾ ਖੇਡਣ ਗਿਆ ਨਾ ਵਿੱਚ ਬੰਦੇ ਗਏ ਆ ਉਹ ਬੰਦੇ ਨਾ ਮੇਰੇ ਨਾਲ ਨਿੱਕਰਾਂ ਫੜਦੇ ਹੁੰਦੇ ਸੀ ਮੈਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਖੇਡਣ ਬਸ ਟਾਈਮ ਦੀ ਗੱਲ ਆ ਨਾ ਸੱਟ ਵੱਜਦੀ ਆ ਪਲੇਅਰ ਦੀ ਇੱਥੋਂ ਤੱਕ ਹੀ ਆ ਗਰੀਬ ਪਲੇਅਰ ਬਣਦਾ ਜਾਂਦਾ ਪਰ ਜਦੋਂ ਸੱਟ ਵੱਜਦੀ ਆ ਨਾ ਉੱਥੇ ਜ਼ਿੰਦਗੀ ਜਮੀ ਖਤਮ ਹੁੰਦੀ ਆ ਜਾਂ ਤਾਂ ਨਸ਼ੇ ਤੇ ਲੱਗਦਾ ਜਾਂ ਕੋਈ ਸਪਰੇਅ ਪੀਂਦਾ ਜਾਂ ਕੋਈ ਫਾਲ ਲੈਂਦਾ ਇਸ ਤੋਂ ਬਾਅਦ ਜ਼ਿੰਦਗੀ ਦਾ ਕੋਈ ਹੱਲ ਨਹੀਂ ਕੌਡੀ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ ਦੇਖ ਤੂੰ ਜਦੋਂ ਕੌਡੀ ਖੇਡਦਾ ਨਾ ਜੇ ਕੋਈ ਕੰਮ ਵੀ ਕਰਦੇ ਆ ਕਿਤੇ ਲੱਗੇ ਹੋਏ ਆ ਪਤਾ ਅਗਲਾ ਕੀ ਗੱਲ ਕਹਿੰਦਾ ਮੂਹਰੋਂ ਉਹ ਯਾਰ ਤੂੰ ਕੰਮ ਕਰਨ ਲੱਗ ਗਿਆ ਯਾਰ ਹੋਰ ਯਾਰ ਰੋਟੀ ਖਾਣੀ ਆ ਘਰੇ ਕੰਮ ਕਰਨਾ ਸਾਰਾ ਘਰ ਵੀ ਚਲਾਉਣਾ ਮਾਂ ਨੂੰ ਵੀ ਸਾਂਭਣਾ ਤੂੰ ਦੱਸ ਦੇ ਵੀ ਕੀ ਕਰਾਂ ਹੋਰ ਮੈਂ ਜਦੋਂ ਰਿਸ਼ਤੇਦਾਰਾਂ 'ਚ ਵਿਚਰਦੇ ਹੋ ਰਿਸ਼ਤੇਦਾਰ ਜਦੋਂ ਕਬੱਡੀ ਹੁੰਦੀ ਸੀ ਉਦੋਂ ਤਾਂ ਐਂ ਕਹਿੰਦੇ ਹੁੰਦੇ ਵੀ ਸਾਡਾ ਸ਼ੇਰ ਪੁੱਤ ਆ ਜਦੋਂ ਹੁਣ ਚਿੱਟੇ ਦੇ ਇਲਜ਼ਾਮ ਲੱਗਦੇ ਆ ਉਦੋਂ ਕੀ ਕਹਿੰਦੇ ਨੇ ਰਿਸ਼ਤੇਦਾਰ ਯਾਰ ਬਈ ਰਿਸ਼ਤੇਦਾਰ ਤਾਂ ਨਾ ਉਹਨਾਂ ਤੱਕ ਹੀ ਹੁੰਦੇ ਆ ਨਾ ਜਿੰਨੇ ਤੱਕ ਆਪਣਾ ਕੁਛ ਨਾ ਕੁਛ ਆਪਣੇ ਕੋਲੇ ਹੋਵੇ ਵੀ ਹਾਂ ਇਹਦੇ ਕੋਲੇ ਹੈਗੇ ਆ 4 ਰੁਪਏ ਵੀ ਚੰਗਾ ਗਾ ਜਦੋਂ ਆਪਣਾ ਹੁਣ ਕੋਈ ਹਾਲਾਤ ਹੀ ਨਹੀਂ ਹੈਗੇ ਪਹਿਲਾਂ ਸਾਰੀ ਗੱਲ ਦੱਸਦਾ ਇੱਥੇ ਢਿੱਲਮਾਂ 'ਚ ਪਹਿਲਾਂ ਮੇਰਾ ਪਿੰਡ ਆ ਹਰਿਆਣੇ 'ਚ ਦਾਰੇ ਵਾਲਾ ਮੈਂ ਉੱਥੇ ਰਹਿੰਦਾ ਸੀ ਢਿੱਲਮੀ ਆਇਆ ਮੈਨੂੰ ਹੋ ਗਏ 18 ਸਾਲ ਹੋ ਗਏ ਹੋਣਗੇ 18 ਸਾਲਾਂ ਚੋਂ 10 ਸਾਲ ਮੈਂ ਦਿਹਾੜੀ ਕਰੀ ਆ ਪਹਿਲਾਂ ਕਿਰਾਏ ਤੇ ਰਿਹਾ ਨੱਥਾਪੱਤੀ 'ਚ ਪਿੰਡ 'ਚ 10 ਸਾਲ ਇੰਨੀ ਕੁ ਦਿਹਾੜੀ ਕਰੀ ਆ ਜਿਹਦੇ ਘਰੇ ਰਹਿੰਦਾ ਰਿਹਾ ਵੀ ਨਾਲੇ ਕੌਡੀ ਖੇਡਣੀ ਨਾਲੇ ਦੁੱਧ ਚੱਕਣਾ ਡਾਇਰੀ ਤੇ ਲੱਗਿਆ ਵਾ ਸੀ ਨਾਲੇ ਲੋਕਾਂ ਦੇ ਕੰਮ ਕਰਨੇ ਖੇਤਾਂ 'ਚ ਜੇ ਕਿਸੇ ਦੇ ਮੰਨ ਲਾ ਯਾਰ ਇਹਨਾਂ ਦਾ ਕੰਮ ਨਾ ਜਾਣਾ ਬੰਦਾ ਕਹਿੰਦਾ ਯਾਰ ਘਰੋਂ ਸਾਡੇ ਕੋਈ ਹੱਲ ਕਰੋ ਕਿਰਾਏ ਦਾ ਹੱਲ ਕਰੋ ਰਾਤ ਨੂੰ ਬਈ ਰੋਟੀ ਨਾ ਲੰਘਣੀ ਇਹ ਜਿਹਾ ਵੀ ਟਾਈਮ ਸੀਗਾ ਜਦੋਂ 2-2 ਕਿਲੋ ਨਾ ਆਟਾ ਮੁੱਲ ਲੈ ਕੇ ਆਉਂਦਾ ਸੀ ਮੈਂ ਦੁਕਾਨਾਂ ਤੋਂ ਬਸ਼ਰਮੀ ਆਉਂਦੀ ਸੀ ਜੇ ਘਰੋਂ ਤੋਰ ਦਿੰਦੇ ਸੀ ਨਾ ਆਟਾ ਲਿਆ ਤਾਂ ਬੰਦੇ ਬੈਠੇ ਹੁੰਦੇ ਸੀਗੇ ਐਂ ਲੱਗਦਾ ਸੀ ਵੀ ਯਾਰ ਹਾਏ ਬਸ਼ਰਮੀ ਆ ਯਾਰ ਹਨਾ ਵੀ 2 ਕਿਲੋ ਆਟਾ ਲੈ ਉੱਥੇ ਵੀ ਚੱਕੀ ਤੇ 11 ਵੱਜ ਜਾਂਦੇ ਸੀ ਕਈ ਵਾਰੀ ਇਹ ਜਿਹੇ ਹਾਲਾਤਾਂ 'ਚੋਂ ਨਿਕਲ ਕੇ ਬਹੁਤ ਤਗੜਾ ਹੋਇਆ 30 40 ਹਜ਼ਾਰ ਰੁਪਏ ਜਿੱਤਿਆ LCDਆਂ ਜਿੱਤੀਆਂ ਫਰਿੱਜ ਜਿੱਤੇ ਆ ਬਹੁਤ ਜ਼ਿਆਦਾ ਤਕੜਾ ਰਿਹਾ ਬਈ ਬਸ ਗੱਲ ਕਿਸਮਤ ਦੀ ਆ ਯਾਰ ਸੱਟ ਵੱਜੀ ਬਸ ਤੈਨੂੰ ਪਤਾ ਗਰੀਬ ਬੰਦੇ ਦਾ ਕੋਈ ਨਹੀਂ ਹੁੰਦਾ ਮੁੜ ਕੇ ਕੋਈ ਹੱਲ ਨਹੀਂ ਹੁੰਦਾ 5-7 ਲੱਖ ਤੋਂ ਘੱਟ ਕੋਈ ਹੱਲ ਨਹੀਂ ਹੈਗਾ ਆਪਰੇਸ਼ਨ ਤੋਂ ਕਹਿੰਦੇ ਚਿੱਟੇ ਵਾਲੇ ਵੇਚ ਸਾਰਾ ਕੁਝ ਦਿੰਦੇ ਆ ਤੂੰ ਤਾਂ ਨਹੀਂ ਵੇਚਿਆ ਨਹੀਂ ਅੱਜ ਤੱਕ ਆਪਾਂ ਇੱਕ ਵੀ ਬੰਦਾ ਪਿੰਡ ਚੋਂ ਆ ਕੇ ਕਹਦੇ ਵੀ ਲੈਂਬਰ ਨੇ ਕਿਤੇ ਚੋਰੀ ਕਰੀ ਆ ਜਾਂ ਲੈਂਬਰ ਤੋਂ ਮੈਂ 5 ਰੁਪਏ ਲੈਣੇ ਆ ਜਾਂ ਮੇਰੇ ਧੱਕੇ ਨਾਲ ਖੋਹ ਲੇ ਆਪਾਂ ਨਾ ਤਾਂ ਘਰ ਦੀ ਚੀਜ਼ ਵੇਚੀ ਅੱਜ ਤੱਕ ਨਾ ਕੌਲੀ ਨਾ ਬਾਟੀ ਧੁਰ ਤੋਂ ਲਾ ਜੋ ਘਰੇ ਹੈਗਾ ਸੀ ਸਗੋਂ ਬਣਾਇਆ ਹੈਗਾ 2 ਭੈਣਾਂ ਸੀ ਉਹਨਾਂ ਦੇ ਵਿਆਹ ਕਰੇ ਦੇਖ ਇਹੀ ਕਮਾਈਆਂ ਕਰ ਕਰਕੇ ਮੇਰੀ ਮਾਂ ਤਾਣੀਆਂ ਬੁਣ ਪਾਲਿਆ ਮੈਨੂੰ ਪਰ ਇੱਕ ਵੀ ਦਿਨ ਘਰੋਂ 5 ਰੁਪਏ ਨਹੀਂ ਮੰਗੇ ਨਾ ਕਿਸੇ ਦੀ ਚੋਰੀ ਕਰੀ ਆ ਜਿੰਨਾ ਕੁ ਕੰਮ ਕਰਦਾ ਸੀ ਜਿੰਨੀ ਕੁ ਕੌਡੀ ਖੇਡਦਾ ਜੋ ਕਮਾਈ ਸੀ ਚਲੋ ਮੈਂ ਮੰਨਦਾ ਆਪਦੀ ਖਾ ਗਿਆ ਬਹੁਤ ਵੱਡੀ ਗਲਤੀ ਆ ਕਿਸੇ ਦਾ 5 ਰੁਪਏ ਨਹੀਂ ਦੇਣੇ ਹੋਰ ਤਾਂ ਦੇਖ ਤੂੰ ਗੱਲ ਵੱਡੀ ਗੱਲ ਵੀ ਇੱਕ ਬੰਦਾ ਵੀ ਮੈਨੂੰ ਮਾੜਾ ਨਹੀਂ ਸਾਬਤ ਕਰ ਸਕਦਾ ਚਾਹੇ ਡਿਬੇਟ ਕਰ ਲਓ 15 ਜਾਣੇ ਸੱਦ ਲਓ ਪਿੰਡ ਚੋਂ ਹਨਾ ਮੈਨੂੰ ਇੱਕ ਬੰਦਾ ਮੇਰਾ ਸਬੂਤ ਦੇ ਦੇ ਵੀ ਹਾਂ ਮੈਂ ਇਹਨੂੰ ਇੱਥੇ ਦੇਖਿਆ ਇੱਥੇ ਚਿੱਟਾ ਵੇਚਦਾ ਸੀਗਾ ਇੱਕ ਵੀ ਬੰਦਾ ਜਾਂ ਇਹ ਵੇਚਣ ਵਾਲੀ ਗੱਲ ਤਾਂ ਬੜੀ ਦੂਰ ਕੋਈ ਬੰਦਾ ਐਂ ਕਹਦੇ ਵੀ ਮੈਂ ਇਹਨੂੰ ਦੇਖਿਆ ਪੀਂਦੇ ਨੂੰ ਵੀ ਹਾਂ ਇਹਨੇ ਇਹ ਤੋਂ ਲੈਤਾ ਇਹਨੇ ਪੀਤਾ ਠੀਕ ਆ ਚੱਲ ਜਿੰਨਾ ਚਿਰ ਗਲਤੀ ਹੋ ਗਈ ਬੰਦੇ ਤੋਂ ਨਾ ਆਪਾਂ ਮੰਨਦੇ ਆ ਯਾਰ ਵੀ ਸਭ ਤੋਂ ਹੀ ਹੋ ਜਾਂਦੀ ਆ ਗਲਤੀ ਹੋ ਗਈ ਆ ਸੱਟ ਵੱਜੀ ਹਾਲਾਤ ਬਦਲਿਆ ਭਾਈ ਗੁਜ਼ਰਿਆ ਹੁਣ ਕੀ ਚਾਹਣਾ ਲੈਂਬਰ ਦੁਬਾਰਾ ਗਰਾਊਂਡਾਂ 'ਚ ਜਾਣਾ ਚਾਹੁੰਦਾ ਉਹ ਗਰਾਊਂਡਾਂ ਦੇ ਵਿੱਚ ਦੁਬਾਰਾ ਜਾਣਾ ਗੁੱਡੇ ਤੇ ਇੰਨੀ ਕਮਾਈ ਹੈ ਨਹੀਂ ਯਾਰ ਦੇਖ 400 ਰੁਪਿਆ 300 ਬਣਦਾ 12000 ਰੁਪਿਆ 10 ਮਸਾਂ ਬਣਦਾ ਨਾ ਖਰਚੇ ਵਾਲੇ ਆ ਸਾਰਾ ਕੁਝ ਕਰਨਾ ਹਨਾ ਮਾਤਾ ਵੀ ਚਲਾਉਣੀ ਆ ਘਰ ਵੀ ਚਲਾਉਣਾ ਮਾਤਾ ਨੂੰ ਵੀ ਦੇਣਾਗਾ ਭੈਣਾਂ ਨੂੰ ਵੀ ਜਾਣਾ ਆਉਣਾ ਕਿਤੇ ਹੋਰ ਆਪਦੀ ਵੀ ਕਮਾਈ ਆ ਮਾਤਾ ਦੀ ਦਵਾਈ ਵੀ ਆ 2500 ਦੀ ਮਹੀਨੇ ਦੀ ਉਹਦੇ 'ਚੋਂ ਦੇਖ ਤੂੰ ਕੌਡੀ ਖੇਡੂ ਜਾਂ ਘਰ ਚਲਾਊਂ ਜਾਂ ਗੋਡਿਆਂ ਦਾ ਆਪਰੇਸ਼ਨ ਕਰਾਊਂ ਕੋਈ ਹੱਲ ਨਹੀਂ ਯਾਰ ਜ਼ਿੰਦਗੀ ਦਾ ਆਪਾਂ ਮੌਤ ਆ ਮੌਤ ਤੋਂ ਬਿਨਾਂ ਤਾਂ ਹੁਣ ਯਾਰ ਕੁਛ ਨਹੀਂ ਦਿੰਦਾ ਇੱਕ ਟਾਈਮ ਆਇਆ ਜਾ ਸੀਗਾ ਫੋਨ ਤੇ ਨਾ ਸਵੇਰੇ ਜਦੋਂ ਦੇਖਣਾ ਉੱਠਣ ਸਾਰ 6 ਵਜੇ ਉੱਠਣਾ ਜਾਂ 5 ਵਜੇ ਨਾ 25 30 ਮਿਸ ਕਾਲ ਆਈਆਂ ਪਈਆਂ ਹੁੰਦੀਆਂ ਸੀ ਦੇਖਦਾ ਸੀ ਵੀ ਯਾਰ ਫੋਨ ਇੰਨੇ ਆਏ ਪਿਆ ਕਿਹਨੂੰ ਲਾਵਾਂ ਬੰਦੇ ਗੱਡੀਆਂ ਬਾਹਰ ਚ ਲੈ ਕੇ ਆਉਂਦੇ ਆ ਇੰਨਾ ਕੁ ਤਕੜਾ ਹੋ ਗਿਆ ਜੀ 75 ਕਿਲੋ ਵਿੱਚ ਇੰਨੇ ਕੁ LCDਆਂ ਫਰਿੱਜ ਕੂਲਰ ਇੰਨਾ ਜਿੱਤਿਆ ਕੜੇ ਕੁੜੇ ਆ ਤਲਵੰਡੀ ਮੈਂ ਨਾ ਪਹਿਲੀ ਵਾਰੀ 75 ਕਿਲੋ ਖੇਡਿਆ ਬਾਂਸਾ ਪਿੰਡ ਚੋਂ ਮੁੰਡਾ ਖੇਡਦਾ ਉਹ ਲੈ ਕੇ ਗਿਆ ਪਹਿਲੀ ਵਾਰੀ ਉੱਥੇ ਕੜਾ ਜਿੱਤਿਆ ਇਸ ਤੋਂ ਬਾਅਦ ਲਗਾਤਾਰ 6 ਮਹੀਨੇ ਮੈਂ 75 ਖੇਡਿਆ ਇਸ ਤੋਂ ਬਾਅਦ ਮੈਨੂੰ ਭਲਵਾਨ ਨੇ ਕਿਤੇ ਟੂਰਨਾਮੈਂਟ ਤੇ ਦੇਖ ਲਿਆ ਖੇਡਦੇ ਨੂੰ ਮੈਨੂੰ ਕਹਿੰਦਾ ਵੀ ਤੈਨੂੰ ਕਿਹੜਾ ਕੋਈ ਜਾਣਦਾ ਤੂੰ ਸਾਡੇ ਪਿੰਡ 'ਚ ਖੇਡਣ ਲੱਗ ਜਾ ਵੀ ਨਾਲ ਹੀ ਚੱਲ ਵੜ ਕਰ ਮੈਂ ਭਲਵਾਨ ਨਾਲ ਖੇਡਿਆ ਗੁਰਪ੍ਰੀਤ ਜੰਗੀਆਂ ਵਾਲੇ ਨਾਲ ਖੇਡਿਆ ਖੁਸ਼ੀ ਦੁੱਗਾ ਨਾਲ ਖੇਡਾਂ ਸਤਨਾਮ ਖੇੜੀ ਚਹਿਲਾਂ ਵਾਲਾ ਉਹ ਮੇਰਾ ਇੰਨਾ ਕੁ ਮੋਹ ਕਰਦਾ ਬੰਦਾ ਯਾਰ ਇੰਨਾ ਕੁ ਪ੍ਰੇਮ ਕਰਦਾ ਉਹ ਬੰਦੇ ਨਾਲ ਖੇਡਿਆ ਘੱਟੋ ਘੱਟ 3 ਸਾਲ ਓਪਨ ਵੀ ਖੇਡਿਆ ਬਹੁਤ ਤਗੜਾ ਖੇਡਿਆ ਆ ਮਾਣੂਕੇ ਵਾਲੇ ਜੀਵਨ ਵਰਗੇ ਸੰਦੀਪ ਆ ਕੋਈ ਵੀ ਇਹੋ ਜਿਹਾ ਰੇਡਰ ਨਹੀਂ ਜਿਹਨੂੰ ਮੈਂ ਜੱਫਾ ਨਾ ਲਾਇਆ ਹੋਵੇ ਹਰ ਮੈਚ 2 ਜਾਂ 3 ਜੱਫੇ ਮੇਰੇ ਹੋਣੇ ਜਿੱਡਾ ਮਰਜ਼ੀ ਮੈਚ ਤਕੜਾ ਜੀ
ਭਲਵਾਨ ਬਾਈ ਥੋੜਾ ਜਿਹਾ ਕਮਜ਼ੋਰ ਦਾ ਕਰਕੇ ਜੱਫੇ ਵੱਧ ਕਈ ਵਾਰੀ ਵੱਧ ਪੈ ਜਾਂਦੇ ਸੀਗੇ। ਕਈ ਵਾਰੀ ਬੰਦਾ ਇੱਕ ਜੀਤਿਆ ਗਿਆ ਦੀ ਬਾਂਹ ਦੋ ਦੀ ਜੀ ਘੱਟ ਜੱਫੇ ਲਾਦੇ ਘੱਟ ਰੇਡਾਂ ਪੈਂਦੀਆਂ ਜੀ। ਆਪ ਨੂੰ ਵੀ ਕੌਡੀ ਪਾਉਣੀ ਪੈਂਦੀ ਸੀ। ਜਿਹੜਾ ਗੋਡਾ ਟੁੱਟਣ ਦਾ ਕਾਰਨ ਆ ਨਾ, ਜਿਹੜੀਆਂ ਮੈਂ ਕੌਡੀਆਂ ਪਾਈਆਂ ਆ। ਖੁਸ਼ੀ ਦੁੱਗਾ ਦੇ ਛੰਨਾ ਮੈਚ ਆ ਗਿਆ, ਫਤਿਹਗੜ੍ਹ ਛੰਨਾ ਭੂਰੀ ਦੇ ਪਿੰਡ। ਭੂਰੀ ਵੀ ਮੇਰੇ ਨਾਲ ਖੇਡਿਆ ਯਾਰ, ਮੈਂ ਭੂਰੀ ਨਾਲ 6 ਮਹੀਨੇ ਖੇਡਿਆ ਲਗਾਤਾਰ 75 ਰੂੜੇ ਕੈਂਚ। ਤੇ ਜਦੋਂ ਇੱਥੇ ਖੇਡਿਆ, ਇੱਥੇ ਭਲਵਾਨ ਕੌਡੀ ਪਾਉਣੋਂ ਹਟ ਗਿਆ, ਜੀਤਾ ਕੌਡੀ ਪਾਉਣੋਂ ਹਟ ਗਿਆ। ਇੱਕ ਤਾਂ ਗੱਗੀ ਮਾਲਾ ਬਾਈ ਖੇਡਦਾ ਸੀ, ਇੱਕ ਖੁਸ਼ੀ ਖੇਡਦਾ ਸੀ ਫਤਿਹਗੜ੍ਹ ਛੰਨਾ 'ਚ। ਉਦੋਂ ਕੌਡੀਆਂ ਮੈਂ ਪਾਈਆਂ, 4 ਕੌਡੀਆਂ ਪਾਈਆਂ। ਉਹਨਾਂ 'ਚੋਂ ਇੱਕ ਮੈਨੂੰ ਜੱਫਾ ਲੱਗਿਆ, 3 ਚੱਲ ਭੱਜਿਆ ਆ। ਉਦੋਂ ਨਵੀਂ ਜਵਾਨੀ ਸੀ, ਨਹੀਂ ਪਤਾ ਲੱਗਦਾ। ਉਹ ਜਿਹੜੀਆਂ ਗਲਤੀਆਂ ਨੇ ਨਾ ਕੌਡੀਆਂ ਕੁੱਡੀਆਂ ਪਾਉਣੇ, ਜਦੋਂ ਆਪਾਂ ਕੌਡੀ ਕਦੇ ਪਾਈ ਨਹੀਂ, ਆਪਾਂ ਜਾਫੀਆਂ ਨਾ ਆਪਦਾ ਕੰਮ ਜਾਫੀਆਂ ਵਾਲਾ ਕਰੀਏ, ਉਹਦੇ ਕਾਰਨ ਕਰਕੇ ਨਾ ਭਾਰ ਵੱਧ ਵਾਲੇ ਜਾਫੀਆਂ ਨਾਲ ਜਦੋਂ ਆਪਾਂ ਵੱਡੇ ਬੰਦੇ ਨਾਲ ਪੰਗਾ ਲਾਵਾਂਗੇ, ਥੋੜਾ ਜਿਹਾ ਅਣਜਾਣ ਬੰਦੇ ਆ, ਕੁਛ ਨਾ ਕੁਛ ਤਾਂ ਹੋਊਗਾ ਹੀ ਬਾਈ। ਜੀ ਬਿਲਕੁਲ। ਤਾਂ ਇਹ ਤਸਵੀਰ ਸੀਗੀ, ਅਸੀਂ ਕੋਸ਼ਿਸ਼ ਕੀਤੀ ਕਿ ਇਸ ਨੌਜਵਾਨ ਦੀ ਜਿਹੜੀ ਗੱਲਬਾਤ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ, ਉਹਨਾਂ ਸਪਾਂਸਰਾਂ ਤੱਕ ਪਹੁੰਚਾਈ ਜਾਵੇ ਜਿਹੜੇ ਕਬੱਡੀ ਦੇ ਪ੍ਰਮੋਟਰ ਨੇ, ਕਬੱਡੀ ਨੂੰ ਪਿਆਰ ਕਰਦੇ ਨੇ, ਤਾਂ ਕਿ ਇਸ ਦੀ ਕੁਝ ਨਾ ਕੁਝ ਜਿਹੜੀ ਕਿ ਮਦਦ ਹੋ ਸਕੇ। ਇਸ ਨੌਜਵਾਨ ਦੇ ਜਿਹੜਾ ਸੱਟਾਂ ਲੱਗੀਆਂ ਨੇ ਕਬੱਡੀ ਖੇਡ ਦੇ ਦੌਰਾਨ ਤੇ ਉਸ ਤੋਂ ਬਾਅਦ ਨਸ਼ੇ ਦੀ ਦਲਦਲ ਦੇ ਵਿੱਚ ਚਲੇ ਗਏ, ਤਾਂ ਅੱਜ ਲੈਂਬਰ ਦੱਸ ਰਿਹਾ ਕਿ ਮੈਂ ਨਸ਼ਾ ਜਿਹੜਾ ਉਹ ਛੱਡ ਚੁੱਕਿਆ। ਮੈਨੂੰ ਸਾਲ ਹੋ ਗਿਆ, 3 ਸਾਲ ਹੋ ਗਿਆ ਮੇਰੇ ਭਾਈ ਮਰੇ ਨੂੰ, ਮੈਨੂੰ ਨਸ਼ਾ ਛੱਡੇ ਨੂੰ। ਜਦੋਂ ਮੇਰਾ ਭਾਈ ਮਰਿਆ, ਇਹ ਤੋਂ ਬਾਅਦ ਮੈਂ ਕਦੇ ਨਸ਼ਾ ਨਹੀਂ ਕਰਿਆ। ਜਿੰਨਾ ਚਿਰ ਉਹ ਜਿਉਂਦਾ ਸੀ ਮੈਨੂੰ ਬਥੇਰਾ ਕਹਿੰਦਾ ਓਏ ਹਟ ਜਾ, ਓਏ ਉਹ ਕੰਜਰਾ ਹਟ ਜਾ, ਦੁਬਾਰੇ ਤੇਰਾ ਆਪਰੇਸ਼ਨ ਕਰਾਉਣਾ, ਓਏ ਹਟ ਜਾ। ਪਰ ਯਾਰ ਨਹੀਂ, ਉਹ ਟਾਈਮ ਐਸਾ ਸੀ, ਨਹੀਂ ਪਤਾ ਲੱਗਿਆ ਇਹ ਜੇ ਕੰਮ 'ਚ। ਉਹ ਕੋਈ ਸ਼ੌਂਕ ਨੂੰ ਨਹੀਂ ਪੀਂਦਾ ਕਿ ਨਾ, ਇੱਕ ਵਾਰੀ ਜੋ ਲੱਗ ਗਿਆ ਨਾ ਚਿੱਟੇ ਤੇ ਉਹ ਛੱਡਦਾ ਨਹੀਂ ਹੈਗਾ, ਐਡੀ ਗੱਲ ਹੈਗੀ ਆ। ਕਿਉਂਕਿ ਇਹ ਨਾ ਇਹ ਜਿਹਾ ਚੀਜ਼ ਹੀ ਐਸੀ ਆ, ਬੰਦੇ ਨੂੰ ਮੂੰਹ 'ਚੋਂ ਅੱਖਾਂ 'ਚੋਂ ਪਾਣੀ ਆਉਣਾ, ਲੈਟਰਿੰਗਾਂ ਲੱਗ ਜਾਣਾ, ਹੋਰ ਦੁਖੀ ਬਾਸੀਆਂ ਆਈ ਜਾਣੀਆਂ, ਨੀਂਦ ਨਹੀਂ ਆਉਣੀ। ਬਸ ਮਤਲਬ ਦਾਖਲ ਬੰਦਾ 2-3 ਮਹੀਨੇ ਦਾਖਲ ਰਹੂਗਾ, ਕੋਈ ਗਲੂਕੋਜ਼ ਲੱਗੂਗਾ, ਖੂਨ ਬਦਲਿਆ ਜਾਊ, ਉਹਦੇ ਕਾਰਨ ਹੀ ਬੰਦਾ ਚਿੱਟਾ ਛੱਡ ਸਕਦਾ। ਲੈਂਬਰ ਲਿਆਉਂਦੇ ਕਿੱਥੋਂ ਸੀ ਫਿਰ? ਇੱਥੇ ਹੀ ਫੜਾ ਜਾਂਦੇ ਸੀ ਤੁਰੇ ਜਾਂਦੇ? ਯਾਰ ਬਾਈ ਦੁੱਧ ਲੈਣ ਨਾ ਦੁਕਾਨ ਤੇ ਜਾਣਾ ਪੈਂਦਾ। ਹਾਂ ਠੀਕ ਆ, ਜੇ ਤੂੰ ਖੰਡ ਲੈਣੀ ਆ ਨਾ, ਉਹ ਵੀ ਦੁਕਾਨ ਤੇ ਤੈਨੂੰ ਤੁਰ ਕੇ ਜਾਣਾ ਪਊਗਾ। ਆਮ ਮਿਲਦੀ ਆ ਨਾ ਇਹ ਚੀਜ਼, ਤੂੰ ਘਰੇ ਬੈਠਾ ਫੋਨ ਮਾਰ, ਤੇਰੇ ਘਰੇ ਚੀਜ਼ ਆਊ। ਇੰਨਾ ਕੁ ਨਸ਼ਾ ਹੋਇਆ ਪਿਆ। ਮਤਲਬ ਆਪਣਾ ਪਿੰਡ ਹੀ ਲਾ ਲਾ, ਜੇ ਆਪਣੇ ਪਿੰਡ 'ਚ ਚੀਜ਼ ਵਿਕੇ ਨਾ, ਮੈਂ ਕਿਉਂ ਖਾਊਂਗਾ? ਹਾਂ, ਜਦੋਂ ਆਪਣੇ ਆਮ ਵਿਕਦੀ ਆ, ਆਮ ਤੁਰੀ ਫਿਰਦੀ ਆ, ਕਿਤੇ ਤਾਂ ਬੰਦੇ ਨੇ ਇੱਥੋਂ ਆਪਦੇ ਪਿੰਡ ਤੋਂ 60 ਕਿਲੋਮੀਟਰ ਦੂਰ ਜਾ ਕੇ ਲੈ ਕੇ ਆਉਣੀ ਹੋਵੇ, ਕਿਤੇ ਘਰ ਦੇ ਕੋਲੇ ਮੰਨ ਲਾ ਪਿੰਡ 'ਚ ਹੀ ਮਿਲਣੀ ਹੋਵੇ, ਜਾਂ ਆਸੇ-ਪਾਸੇ 2-4 ਪਿੰਡਾਂ 'ਚ ਮਿਲਣੀ। ਕਿਸੇ ਨੇ ਲਾਇਆ ਸੀ ਜਾਂ ਆਪ ਹੀ ਲੱਗ ਗਿਆ ਇੱਥੇ? ਨਹੀਂ ਬਈ, ਐ ਨਹੀਂ ਆਪਾਂ ਕਿਸੇ ਦਾ ਨਾਂ ਲੈ ਸਕਦੇ ਨਾ। ਚੱਲ ਪਤਾ ਨਹੀਂ ਹੁੰਦਾ, ਉਦੋਂ ਆਇਆ ਜਾਂ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਬਸ ਟਾਈਮ ਹੀ ਆਇਆ ਜਾਂ ਸੀ, ਗਲਤੀ ਹੋ ਗਈ ਹੈ ਨਾ, ਨਹੀਂ ਪਤਾ ਲੱਗਿਆ। ਪਰ ਅੱਜ ਆਪਾਂ ਨਾ ਦੁਆ ਕਰਦਾ ਰੱਬ ਮੂਹਰੇ ਵੀ ਗੋਡਿਆਂ ਦਾ ਆਪਰੇਸ਼ਨ ਹੋਵੇ, ਮੈਂ ਦੁਬਾਰੇ ਹੈ ਨਾ ਸੈੱਟ ਹੋਵਾਂ, ਗਰਾਊਂਡ 'ਚ ਜਾਵਾਂ। ਬਹੁਤ ਰੋਣ ਨਿਕਲਦਾ ਬਈ ਦੇਖ ਕੇ। ਮੈਚ ਦੇਖਦੇ ਆ ਕੈਨੇਡਾ ਦੇ ਚੱਲਦੇ ਆ, ਹੋਰ ਭੈਣ ਚੋ ਇੰਨਾ ਕੁ ਮਨ ਮੱਚਦਾ ਵੀ ਯਾਰ ਆਪਾਂ ਵੀ ਇੰਨੇ ਤਕੜੇ ਸੀ। ਇੱਕ ਟਾਈਮ ਸੀਗਾ ਵੀ ਬੰਦੇ ਫੋਨ ਲਾਉਂਦੇ ਸੀ, ਬਸ ਅੱਜ ਮਾੜਾ ਟਾਈਮ ਆ ਕੋਈ ਹੈ ਨਾ, ਆਪਦਾ ਵੀ ਨਹੀਂ ਪੁੱਛਦਾ, ਬਗਾਨੇ ਨੇ ਦਾ ਪੁੱਛਣਾ ਹੀ ਕੀ ਆ। ਬਿਲਕੁਲ। ਤਾਂ ਇਹ ਲੈਂਬਰ ਦੀ ਦੁਕਾਨ ਆ, ਤੁਹਾਨੂੰ ਦੱਸ ਦਈਏ ਇਸ ਦੀ ਲੋਕੇਸ਼ਨ ਦੱਸ ਦਈਏ ਕਿੱਥੇ ਹੈ ਇਹਦੀ ਦੁਕਾਨ। ਇਹਦੀ ਦੁਕਾਨ ਢਿਲਮਾ ਪਿੰਡ, ਜ਼ਿਲ੍ਹਾ ਬਰਨਾਲਾ ਦੇ ਵਿੱਚ ਆ। ਜੇਕਰ ਕਿਸੇ ਨੇ ਇੰਟਰਵਿਊ ਕਰਨਾ ਹੋਇਆ ਜਾਂ ਕਿਸੇ ਨੇ ਮੁਲਾਕਾਤ ਕਰਨੀ ਹੋਈ ਤਾਂ ਤੁਸੀਂ ਲੈਂਬਰ ਸਬਜ਼ੀ ਵਾਲਾ ਕਹਿ ਕੇ ਆ ਸਕਦੇ ਹੋ ਇਸ ਦੇ ਕੋਲ। ਤਾਂ ਇਸ ਦਾ ਘਰ ਆ ਜਿਹੜਾ ਉਹ ਲੋਕ ਦੱਸ ਦੇਣਗੇ। ਜਿਵੇਂ ਲੈਂਬਰ ਨੇ ਦੱਸਿਆ ਕਿ ਮੈਂ ਉਸ ਦਲਦਲ ਦੇ ਵਿੱਚੋਂ ਨਿਕਲਿਆ, ਅਤੇ ਜਿਹੜਾ ਹੁਣ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਕਰੇ ਕਿ ਮੈਂ ਦੁਬਾਰਾ ਉਹਨਾਂ ਗਰਾਊਂਡਾਂ ਦੇ ਵਿੱਚ ਜਾਵਾਂ ਜਿਹੜੇ ਗਰਾਊਂਡਾਂ ਦੇ ਵਿੱਚੋਂ ਕਦੇ LCDਆਂ ਜਿੱਤੀਆਂ, ਕਦੇ ਮੈਂ ਇਨਾਮ ਜਿੱਤੇ। ਅਤੇ ਇਸ ਦੀ ਇੱਕ ਬਜ਼ੁਰਗ ਮਾਤਾ ਜਿਹੜੀ ਘਰੇ ਉਹ ਅਰਦਾਸਾਂ ਕਰਦੀ ਹੈ ਕਿ ਮੇਰਾ ਪੁੱਤ ਦੁਬਾਰਾ ਉਸ ਦਲਦਲ ਦੇ ਵਿੱਚ ਨਾ ਫਸੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਕਰਦੇ ਰਹਾਂਗੇ ਕਿ ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਹੀਏ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।